5-6 ਦਿਹਾੜੇ ਲੰਘ ਗਏ ਤੇ ਮੁਲਤਾਨ ਤੋਂ ਆਈ ਇੱਕ ਮਲੰਗਣੀ ਬਖਤੀ ਨੇ ਉਹਨੂੰ ਆਖਿਆ, ਮੇਰੀ ਗੱਲ ਸੁਣ, ਇੱਥੇ ਕਿਸੇ ਨੂੰ ਨਾ ਦੱਸੀ ਜੇ ਤੇਰਾ ਖਾਵਨ ਤੈਨੂੰ ਇੱਥੇ ਇਸ ਲਈ ਛੱਡ ਗਿਆ ਏ ਜੇ ਤੂੰ ਬੇਔਲਾਦ ਸੈਂ। ਪੰਜਾਬੀ ਕਹਾਣੀ ਬੱਤੀ ਵਾਲਾ ਚੌਕ, ਲਿਖਾਰੀ ਰਿਫਤ, ਆਵਾਜ਼ ਅਜਮਲ ਸਿਕੰਦਰੀ। ਜਦ ਉਹਦੇ ਕੰਨਾਂ ਵਿੱਚ ਚਾਂਦੀ ਦੀਆਂ ਵਾਲੀਆਂ ਨੇ ਰੌਣਕ ਲਾਈ ਤੇ ਬਰਕਤ ਜਿਵੇਂ ਸਾਰੀ ਹਯਾਤੀ ਦੇ ਦੁੱਖ ਭੁੱਲ ਗਿਆ। ਜ਼ੋਹਰਾ ਮਲੂਕ ਜਿਹੀ ਨੇਕ ਸਿੱਧੀ ਸਾਦੀ ਯਤੀਮ ਕੁੜੀ ਸੀ। ਉਹਦੀ ਭੈਣ ਨੇ ਆਪਣੇ ਸਿਰ ਦਾ ਭਾਰ ਲਾ ਕੇ ਬਰਕਤ ਦੇ ਸਿਰ ਤੇ ਰੱਖ ਦਿੱਤਾ ਸੀ, ਪਰ ਬਰਕਤ ਨੂੰ ਇਹ ਭਾਰ ਫੁੱਲ ਵਰਗਾ ਲੱਗਾ। ਏਡੀ ਮਲੂਕ, ਸੋਹਣੀ ਤੇ ਬੇਜ਼ੁਬਾਨ ਮੁਟਿਆਰ ਉਹਦੀ ਵਹੁਟੀ ਸੀ। ਉਹਦੀ ਕੁੱਲੀ, ਉਹਦੇ ਵਿਹੜੇ ਦੀ ਰੌਣਕ, ਗੋਟੇ ਵਾਲਾ ਸੂਹਾ ਦੁਪੱਟਾ ਤੇ ਫੁੱਲਾਂ ਵਾਲਾ ਨਾਇਲੂਨ ਦਾ ਸੂਟ ਪਾ ਕੇ ਜ਼ੋਹਰਾ ਆਪੂ ਵੀ ਨਾਇਲੂਨ ਦੀ ਬਣੀ ਹੋਈ ਨਜ਼ਰ ਆਉਂਦੀ ਤੇ ਗੱਲਾਂ ਕਰਦਿਆਂ ਜਦ ਉਹਦੇ ਕੰਨਾਂ ਵਿੱਚ ਚਾਂਦੀ ਦੀਆਂ ਨਵੀਆਂ ਨਕੋਰ ਵਾਲੀਆਂ ਹਿਲਦੀਆਂ ਤੇ ਵਾਲੀਆਂ ਵਿੱਚ ਲੱਗੇ ਨਿੱਕੇ ਨਿੱਕੇ ਪਤਰੇ ਤੇ ਪਤਰੀਆਂ ਵਿੱਚ ਪਰੋਏ ਸੁਰਖ ਮੋਤੀ ਲਿਸ਼ਕਦੇ ਤੇ ਉਹਨੂੰ ਇੰਜ ਲੱਗਦਾ ਜਿਵੇਂ ਜ਼ੋਹਰਾ ਉਹਦੀ ਹਯਾਤੀ ਦੀ ਲਾਲ ਬੱਤੀ ਏ ਤੇ ਉਹਦੇ ਅੱਗੇ ਹੋਰ ਕੋਈ ਜਣੀ, ਕੋਈ ਮੁਟਿਆਰ ਨਹੀਂ। ਇਸ ਲਾਲ ਬੱਤੀ ਤੇ ਆ ਕੇ ਸਵਾਣੀਆਂ ਦੀਆਂ ਰਾਹਾਂ ਮੁੱਕ ਜਾਂਦੀਆਂ ਨੇ। ਇੱਥੇ ਇੱਕ ਮੰਜ਼ਲ ਬਣ ਜਾਂਦੀ ਏ। ਉਹ ਬਰਕਤ ਦੀ ਮੰਜ਼ਲ ਸੀ। ਬਰਕਤ ਲਿਸ਼ਕਾਰੇ ਮਾਰਦੇ ਮੋਤੀਆਂ ਦੀਆਂ ਸੈਂਤਾਂ ਵਿੱਚ ਮਗਨ ਆਸੇ ਪਾਸੇ ਨੂੰ ਭੁੱਲ ਗਿਆ। ਪਰ 5 ਵਰ੍ਹੇ ਮਗਰੋਂ ਬਰਕਤ ਨੂੰ ਇੰਜ ਲੱਗਾ ਜਿਵੇਂ ਘਰ ਦੀ ਰੌਣਕ ਘਟ ਗਈ ਏ ਤੇ ਉਹਦੀ ਕੰਡ ਵੀ ਨੰਗੀ ਏ। ਜ਼ੋਹਰਾ ਦੀ ਛਾਂ ਵਿੱਚ ਹਯਾਤੀ ਨਹੀਂ, ਹਨੇਰਾ ਏ। ਗਲੀ ਮੁਹੱਲੇ ਵਾਲਿਆਂ ਵੀ ਜਦ ਵੇਖਿਆ ਜ਼ੋਹਰਾ ਇਹੋ ਜਿਹਾ ਰੁੱਖ ਏ ਜਿਹਦੀ ਛਾਂ ਤੇ ਹੈ ਪਰ ਫਲ ਕੋਈ ਨਹੀਂ, ਤੇ ਇਹਨਾਂ ਵੀ ਬਰਕਤ ਨੂੰ ਸਲਾਹ ਦੇਣੀ ਸ਼ੁਰੂ ਕਰ ਦਿੱਤੀ, ਬਿਰਾ ਦੀਵੇ ਦੀ ਬੱਤੀ ਮੁੱਕ ਜਾਏ ਤੇ ਹਨੇਰੇ ਨਹੀਂ ਬੰਦੇ, ਹੋਰ ਵੱਟ ਕੇ ਪਾ ਲੈਂਦੇ ਨੇ। ਬਰਕਤ ਵੀ ਸੋਚਿਆ ਸੜਕ ਦੀ ਲਾਲ ਬੱਤੀ ਖਰਾਬ ਹੋ ਜਾਏ ਤੇ ਰਾਹੀ ਉੱਥੇ ਉਡੀਕ ਵਿੱਚ ਖਲੋ ਨਹੀਂ ਰਹਿੰਦੇ, ਆਪਣੀ ਆਪਣੀ ਰਾਹ ਲੈਂਦੇ ਨੇ। ਭਲਾ ਮੈਂ ਐਸੀ ਖਰਾਬ ਬੱਤੀ ਦੇ ਆਸਰੇ ਤੇ ਕਦ ਤੀਕਰ ਇੱਥੇ ਬਹਿ ਰਵਾਂ। ਤੇ ਇੱਕ ਦਿਨ ਉਹਨੇ ਜ਼ੋਹਰਾ ਨੂੰ ਆਪਣਾ ਫੈਸਲਾ ਸੁਣਾ ਹੀ ਦਿੱਤਾ, ਭਲੀਏ ਲੋਕੇ, ਸਾਨੂੰ ਸ਼ਰੀਕੇ ਬਰਾਦਰੀ ਨਾਲ ਮੱਥਾ ਲਾਣਾ ਏ। ਅਸੀਂ ਕਦ ਤੀਕਰ ਦੂਜਿਆਂ ਲੋਕਾਂ ਨੂੰ ਭਾਜੀਆਂ ਰੋਟੀ ਦਿੰਦੇ ਰਵਾਂਗੇ, ਕਦੀ ਕੋਈ ਭਾਜੀ ਮੁੜ ਸਾਡੇ ਘਰ ਵੀ ਡੁੱਕੇਗੀ। ਨੇਕ ਬਖਤੇ, ਇਹ ਸਾਰਾ ਸਿਲਸਿਲਾ ਜੀਆ ਜੰਨਤਬਾਜ਼ ਕਿਕੂ ਟੁਰੇਗਾ। ਕਦੀ ਭਾਜੀ ਲੈਣ ਦਾ ਵਿਚਾਰਾ ਕਰੀਏ, ਤੂੰ ਸਲਾਹ ਮੰਨੇ ਤੇ ਮੈਂ ਦੂਜੀ ਕਰ ਲਵਾਂ। ਜ਼ੋਹਰਾ ਨਾ ਵੀ ਕਰਦੀ ਤਦ ਵੀ ਬਰਕਤ ਦੀ ਜ਼ਰੂਰਤ ਸੀ ਤੇ ਉਹ ਦੂਜੀ ਲੈ ਆਇਆ। ਜਿੱਥੇ ਜ਼ੋਹਰਾ ਰਾਜ ਮਾਣਦੀ ਸੀ ਹੁਣ ਉਹਦੀ ਹਸਤੀ ਕੰਮ ਕਾਜ ਤੀਕਰ ਰਹਿ ਗਈ। ਫਿਰ ਜਦ ਦੂਜੀ ਨੇ 5-6 ਵਰ੍ਹਿਆਂ ਵਿੱਚ ਹੀ ਵਿਹੜਾ ਭਰ ਛੱਡਿਆ ਤੇ ਉਹਨੂੰ ਇਹ ਵੀ ਨਹੀਂ ਸੀ ਬਰਦਾਸ਼ਤ ਜੇ ਜ਼ੋਹਰਾ ਉਹਦੇ ਬਾਲਾਂ ਨੂੰ ਪਿਆਰ ਹੀ ਕਰ ਲਵੇ। ਉਹਨੂੰ ਇਹ ਵਹਿਮ ਰਹਿੰਦਾ ਸੀ ਕਿ ਮਤਰੇਈ ਬਾਲਾਂ ਨੂੰ ਕੋਈ ਭੈੜਾ ਚੰਗਾ ਤਵੀਤ ਨਾ ਪਾ ਦੇਵੇ ਜਾਂ ਬਰਕਤ ਨੂੰ ਮੇਰੇ ਕੋਲੋਂ ਖੋਹ ਲਵੇ। ਇਸ ਲਈ ਰੋਜ਼-ਰੋਜ਼ ਦੀ ਮਾਰ ਕੁਟਾਈ ਤੋਂ ਤੰਗ ਆ ਕੇ ਬਰਕਤ ਉਹਨੂੰ ਇੱਕ ਦਿਨ ਦਾਤਾ ਦੇ ਮਜ਼ਾਰ ਉੱਤੇ ਲੈ ਆਇਆ ਤੇ ਆਖਣ ਲੱਗਾ, ਤੇਰਾ ਪੇਕਾ ਹੈ ਕੋਈ ਨਹੀਂ, ਮੇਰੇ ਘਰ ਵਿੱਚ ਤੇਰੀ ਥਾਂ ਕੋਈ ਨਹੀਂ, ਇਸ ਲਈ ਤੂੰ ਇਸ ਥਾਂ ਆਪਣਾ ਡੇਰਾ ਬਣਾ ਕੇ ਬਹਿ ਜਾ। ਮੈਂ ਕਦੀ ਕਦੀ ਆ ਕੇ ਮਿਲਦਾ ਰਵਾਂਗਾ। ਪਹਿਲੀ ਦਿਹਾੜੀ ਉਹ ਆਪਣੀ ਗੱਡੜੀ ਆਪਣੀ ਝੋਲੀ ਵਿੱਚ ਰੱਖ ਕੇ ਜ਼ਨਾਨਾ ਮੁਸਾਫਰਖਾਨੇ ਦੀ ਫੂੜੀ ਤੇ ਕੰਧ ਨਾਲ ਢੋ ਲਾ ਕੇ ਬੈਠੀ ਤੇ ਬੈਠੀ ਬੈਠੀ ਸੌਂ ਗਈ ਤੇ ਇੰਜ ਸੁੱਤੀ ਜੇ ਉਹਨੂੰ ਹੋਸ਼ ਹੀ ਨਾ ਰਹੀ ਜੇ ਕਿੱਥੇ ਤੇ ਕੌਣ ਏ। ਰਾਤ ਵੇਲੇ ਉਹਨੂੰ ਇੱਕ ਜਣੀ ਨੇ ਜਗਾ ਕੇ ਆਖਿਆ, ਭੈਣ ਤੂੰ ਕਦੇ ਦੀ ਸੁੱਤੀ ਹੋਈ ਏ, ਹੁਣ ਲੰਗਰ ਵੰਡਦੇ ਪਏ ਨੇ, ਜਾ ਕੇ ਲੈ ਆ। ਲੰਗਰ ਦੀ ਤੈਨੂੰ ਲੋੜ ਨਹੀਂ ਤੇ ਲੈ ਕੇ ਰੱਖ ਲੈ। ਇੱਥੇ ਤੇ ਬੁਰਕੀ ਬੁਰਕੀ ਨਿਆਜ਼ ਲੈਣ ਵਾਲੀਆਂ ਤਰਲੇ ਲੈਂਦੀਆਂ ਨੇ, ਅੱਡ ਇਹ ਤਬਰਕ ਵੀ ਮੁੱਲ ਲੈ ਲੈਂਦੀਆਂ ਨੇ। ਇਹ ਗੱਲ ਸੁਣ ਕੇ ਉਹ ਆਪਣੀ ਗੱਡੜੀ ਨੂੰ ਬੁੱਕਲ ਥੱਲੇ ਕਰਕੇ ਲੰਗਰ ਲੈਣ ਵਾਲੀ ਕਤਾਰ ਵਿੱਚ ਜਾ ਖਲੋਤੀ। ਛੋਲਿਆਂ ਦੀ ਦਾਲ ਤੇ ਨਾਨ ਉਹਨੇ ਇੱਕ ਪਾਸੇ ਬਹਿ ਕੇ ਖਾ ਲਿਆ। ਫਿਰ ਟੂਟੀ ਤੋਂ ਪਾਣੀ ਪੀ ਕੇ ਮੁੜ ਫੂੜੀ ਤੇ ਆ ਕੇ ਲੰਮੀ ਪੈ ਗਈ। ਫਜਰ ਦੀ ਨਮਾਜ਼ ਪੜ੍ਹ ਕੇ ਸਵਾਣੀਆਂ 8-8, 10-10 ਦੀਆਂ ਮੰਡਲੀਆਂ ਲਾ ਕੇ ਬਹਿ ਗਈਆਂ। ਕੋਈ ਕੁਰਾਨ ਮਜੀਦ ਦਾ ਦਰਸ ਦੇਣ ਤੇ ਸੁਣਨ ਲੱਗ ਪਈਆਂ, ਕੋਈ ਵਜ਼ੀਫੇ ਕਰਨ ਲੱਗ ਪਈਆਂ, ਕੁਝ ਨੇ ਨਾਤਾਂ ਸ਼ੁਰੂ ਕਰ ਦਿੱਤੀਆਂ। ਨਾਤ ਸੁਣ ਕੇ ਉਹ ਆਪਣੀ ਥਾਂ ਬੈਠੀ ਬੈਠੀ ਝੂਮਣ ਲੱਗ ਪਈ। ਦੁਨੀਆ ਦੇ ਸਭ ਕੂੜੇ ਰਿਸ਼ਤੇ ਸੱਚਾ ਰਿਸ਼ਤਾ ਇੱਕ, ਮੇਰਾ ਸੋਹਣਾ ਪਾਕ ਮੁਹੰਮਦ ਬੇੜੀ ਡੁੱਬੀ ਲਾਈ ਪਾਰ,
ਮੇਰਾ ਦਿਲ ਸਦਕੇ, ਮੇਰੀ ਜਾਨ ਸਦਕੇ, ਸੋਹਣੇ ਦੀਆਂ ਗੱਲਾਂ ਤੇ ਮੈਂ ਸਾਰੀ ਸਦਕੇ, ਮੇਰੀ ਜਾਨ ਸਦਕੇ, ਮੇਰਾ ਦਿਲ ਸਦਕੇ। ਦੁਨੀਆ ਦੇ ਸਭ ਰਿਸ਼ਤੇ ਕੂੜੇ, ਦੁਨੀਆ ਦੇ ਸਭ ਰਿਸ਼ਤੇ ਕੂੜੇ। ਜ਼ੋਰਾ ਨੂੰ ਬੈਠੇ ਬੈਠੇ ਚੱਕਰ ਆ ਗਿਆ। ਕੂੜੇ ਸਾਰੇ ਹੀ ਕੂੜੇ, ਪਰ ਮੈਂ ਸਦਕੇ, ਮੈਂ ਸਦਕੇ, ਮੈਂ ਸਾਰੀ ਸਦਕੇ। ਜ਼ੋਰਾ ਨੇ ਨਾਰਾ ਮਾਰ ਕੇ ਆਪਣੀ ਗੱਡੀ ਪਰਾਂ ਵਗਾਈ ਤੇ ਖਲੋ ਕੇ ਧਮਾਲ ਪਾਉਣ ਲੱਗ ਪਈ। ਉਹਦੇ ਵਾਲ ਖਿਲਰ ਪੁਲਰ ਗਏ। ਉਹਦਾ ਚਿਕਨ ਦਾ 3 ਗਜ਼ ਦਾ ਦੁਪੱਟਾ ਸਿਰੋਂ ਲੈ ਕੇ ਪੂਰੀ ਮੰਡਲੀ ਤੇ ਛਾਂ ਬਣ ਕੇ ਖਿਲਰ ਗਿਆ ਤੇ ਉਹਦੇ ਕੰਨਾਂ ਵਿੱਚ ਚਾਂਦੀ ਦੀਆਂ ਮੈਲੀਆਂ ਵਾਲੀਆਂ ਜ਼ੋਰ-ਜ਼ੋਰ ਦੀ ਹਿੱਲਣ ਡੈ ਪਈਆਂ। ਸਦਕੇ, ਸਦਕੇ, ਮੇਰੀ ਜਾਨ ਸਦਕੇ, ਮੇਰਾ ਦਿਲ ਸਦਕੇ, ਇਹਨਾਂ ਗੱਲਾਂ ਤੋਂ ਮੈਂ ਸਾਰੀ ਸਦਕੇ। ਤੇ ਦੁਨੀਆ ਦੇ ਸਾਰੇ ਰਿਸ਼ਤੇ ਕੂੜੇ, ਸਾਰੇ ਕੂੜੇ। ਸਵਾਣੀਆਂ ਦੀ ਆਵਾਜ਼ ਉੱਚੀ ਹੋ ਗਈ ਤੇ ਉਹ ਝੂਮ ਝੂਮ ਕੇ ਨਾਰੇ ਮਾਰਦੀ ਰਹੀ, ਮੈਂ ਸਦਕੇ। ਡਾਢੀ ਪਛਾਣ ਵਾਲੀ ਬੁੱਢੀ ਏ, ਕਿਸੇ ਵੱਡੇ ਪੀਰ ਫਕੀਰ ਦੀ ਨਜ਼ਰ ਏ ਇਹਦੇ ਤੇ। ਹਾਜੀ ਜੀ ਹੁਣ ਬਸ ਕਰੋ, ਬਹਿ ਜਾ। ਜ਼ਨਾਨੀਆਂ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਥੱਲੇ ਬਹਿ ਜਾਣ ਨੂੰ ਆਖਿਆ, ਪਰ ਉਹ ਝੂਮਦੀ ਰਹੀ, ਬੋਲਦੀ ਰਹੀ, ਕੂੜੇ ਰਿਸ਼ਤੇ, ਮੈਂ ਸਦਕੇ। ਝੂਮਦਿਆਂ ਝੂਮਦਿਆਂ ਇੱਕੋ ਵਾਰੀ ਉਹ ਡਿੱਗੀ ਤੇ ਮੈਲਿਆਂ ਕੱਪੜਿਆਂ ਦੀ ਗੱਡੀ ਵਾਂਗ ਇੱਕੋ ਥਾਂ ਪੈ ਗਈ। ਸਵਾਣੀਆਂ ਨੇ ਉਹਦੇ ਹਿੱਸੇ ਦੇ ਪੈਸੇ, ਨਿਆਜ਼, ਖੀਰ ਤੇ ਚਾਵਲ ਉਹਦੇ ਚਿਕਨ ਦੇ ਦੁਪੱਟੇ ਵਿੱਚ ਵਲੇਟ ਕੇ ਰੱਖ ਦਿੱਤੇ, ਪਰ ਉਹਨੂੰ ਦੁਪਹਿਰ ਤੱਕ ਹੋਸ਼ ਨਾ ਆਈ। 5-6 ਦਿਹਾੜੇ ਲੰਘ ਗਏ ਤੇ ਮੁਲਤਾਨ ਤੋਂ ਆਈ ਇੱਕ ਮਲੰਗਣੀ ਬਖਤੀ ਨੇ ਉਹਨੂੰ ਆਖਿਆ, ਮੇਰੀ ਗੱਲ ਸੁਣ, ਇੱਥੇ ਕਿਸੇ ਨੂੰ ਨਾ ਦੱਸੀ ਜੇ ਤੇਰਾ ਖਾਵਨ ਤੈਨੂੰ ਇੱਥੇ ਇਸ ਲਈ ਛੱਡ ਗਿਆ ਏ ਜੇ ਤੂੰ ਬੇਔਲਾਦ ਸੈਂ। ਤੂੰ ਨਹੀਂ ਜਾਣਦੀ, ਤੂੰ ਤੇ ਡਾਢੀ ਸੋਹਣੀ ਧਮਾਲ ਪਾ ਲੈਨੀ ਏ। ਤੇਰੇ ਉੱਤੇ ਤੇ ਸਵਾਣੀਆਂ ਨੋਟਾਂ ਦਾ ਮੀਂਹ ਵਸਾ ਦਿੰਦੀਆਂ ਨੇ। ਆ ਤੂੰ ਮੇਰੇ ਨਾਲ ਭਾਈਵਾਲੀ ਕਰ ਲੈ। ਮੈਂ ਦਾਤਾ ਦੀ ਸਹੁੰ ਖਾ ਕੇ ਆਖਨੀ ਆ, ਮੈਂ ਤੇਰੇ ਬੇਦੀਦ ਖਾਵੰਦ ਵਾਂਗ ਤੈਨੂੰ ਕਦੀ ਨਹੀਂ ਛੱਡਾਂਗੀ। ਮੈਂ ਸਾਰਿਆਂ ਨੂੰ ਇੱਥੇ ਜਿਹੜੀ ਇਹ ਕਹਾਣੀ ਸੁਣਾਨੀ ਆ, ਜੇ ਮੈਂ ਸੋਹਣੇ ਸ਼ੱਕਰਗੰਜ ਦੇ ਮਜ਼ਾਰ ਤੋਂ ਇੱਥੇ ਆਪਣੀ ਮੰਜ਼ਲ ਪੂਰੀ ਕਰਨ ਆਈ ਆ, ਇਹ ਸਭ ਕੂੜੇ। ਅਸਲ ਗੱਲ ਇਹ ਜੇ ਮੇਰਾ ਖਾਵੰਦ ਮੇਰੇ ਵੀਰ ਦੇ ਕਤਲ ਦੇ ਜੁਰਮ ਵਿੱਚ ਫਾਹੇ ਲੱਗ ਗਿਆ ਸੀ। ਮੇਰਾ ਟਿਕਾਣਾ ਨਾ ਸਹੁਰੇ ਰਿਹਾ ਨਾ ਪੇਕੇ। ਉਹ ਦੋਵੇਂ ਇੱਕ ਸਵਾਣੀ ਤੋਂ ਲੜ ਪਏ ਸਨ। ਮੇਰਾ ਵੀਰ ਗੱਭਰੂ ਸੀ, ਉਹ ਸਵਾਣੀ ਨੂੰ ਲੈ ਕੇ ਨਿਕਲ ਗਿਆ ਤੇ ਮੇਰੇ ਖਾਵੰਦ ਨੇ ਮੌਕਾ ਵੇਖ ਕੇ ਦੋਵਾਂ ਨੂੰ ਕਤਲ ਕਰ ਦਿੱਤਾ। ਮੇਰੇ ਪਿਓ ਤੇ ਵੀਰਾਂ ਨੇ ਮੁਕੱਦਮਾ ਲੜਿਆ, ਮੁਰੱਬਾ ਜ਼ਮੀਨ ਵਿਕ ਗਿਆ ਤੇ ਮੇਰੇ ਘਰ ਵਾਲਾ ਵੀ ਫਾਹੇ ਲੱਗ ਗਿਆ। ਮੈਂ ਕਾਲੇ ਕੱਪੜੇ ਪਾ ਕੇ ਚੁੱਪ ਚੁਪੀਤੀ ਪਿੰਡੋਂ ਨਿਕਲ ਆਈ ਤੇ ਆ ਕੇ ਇੱਥੇ ਬਹਿ ਗਈ। ਤੂੰ ਮੇਰੀ ਗੱਲ ਸੁਣ, ਹੱਥਾਂ ਵਿੱਚ ਯਾ ਅਲੀ ਤੇ ਦਾਤਾ ਦੇ ਨਾਂ ਦੇ ਕੜੇ ਪਾ ਲੈ ਤੇ ਮੋਟੇ-ਮੋਟੇ ਨੱਗਾਂ ਵਾਲੀਆਂ ਮੁੰਦਰੀਆਂ ਐ ਲੈ। ਮੇਰੇ ਕੋਲ 2 ਕੜੇ ਤੇ 3-4 ਮੁੰਦਰੀਆਂ ਹੈ ਨੇ, ਤੂੰ ਪਾ ਲੈ ਤੇ ਚੱਲ ਥੱਲੇ। ਉੱਥੋਂ ਜਾ ਕੇ ਗਲੀ ਵਿੱਚ ਪਾਉਣ ਨੂੰ ਮਣਕਿਆਂ ਦੀ ਮਾਲਾ, ਰੰਗੀਨ ਤਸਬੀਹਾਂ ਤੇ ਹਾਰ ਲੈ ਆਉਣੀਆਂ ਵਾਂ। ਤੂੰ ਸਿਰਫ ਬਹਿ ਜਾਏ ਸ਼ੈਵਾਂ ਪਾ ਕੇ ਤੇ ਜਣੀਆਂ ਨੂੰ ਮੈਂ ਤੇਰੇ ਕੋਲ ਲੈ ਆਵਾਂਗੀ ਦੁਆ ਕਰਵਾਉਣ ਆਉਣ। ਤੂੰ ਕਿਸੇ ਜਣੀ ਨੂੰ ਆਪਣੇ ਕੋਲੋਂ ਇਹ ਪੈਸੇ ਵੀ ਦੇ ਦਿਆ ਕਰੀ, ਜਦੋਂ ਆਪਣਾ ਕਾਰੋਬਾਰ ਸਦਕਾ ਦੁਆ ਕਰਵਾਉਣ ਆਉਣ ਤੇ ਆਖੀ ਇਹ ਦਾਤਾ ਦਾ ਪੈਸਾ ਏ, ਬਰਕਤ ਵਾਲਾ, ਜਾ ਆਪਣੇ ਬਟੂਏ ਵਿੱਚ ਰੱਖ ਲੈ। ਫੇਰ ਤੂੰ ਵੇਖੀ ਕਿ ਲਹਿਰ ਬਹਿਰ ਲੱਗਦੀ ਏ। ਸਾਨੂੰ ਫੇਰ ਕਿਸੇ ਦੀ ਪਰਵਾਹ ਨਹੀਂ ਰਾਣੀ। ਬਹੁਤੀ ਗੱਲ ਹੋਈ ਤੇ ਅਸੀਂ ਇੱਥੋਂ ਨਿਕਲ ਕੇ ਕਿਧਰੇ ਕਿਸੇ ਗਲੀ ਵਿੱਚ ਆਪਣਾ ਡੇਰਾ ਬਣਾ ਕੇ ਬਹਿ ਜਾਵਾਂਗੀਆਂ। ਅੱਜ ਤੋਂ ਮੈਂ ਤੇ ਤੂੰ ਬੇਲੀ ਆਂ। ਇਹਨਾਂ ਦੋਵਾਂ ਨੇ ਮਜ਼ਾਰ ਉੱਤੋਂ ਮਿਲੀਆਂ ਹੋਈਆਂ ਨਾਇਲੂਨ ਦੀਆਂ ਸੁਨਹਿਰੀਆਂ ਚੁੰਨੀਆਂ ਆਪਣੇ ਆਪਣੇ ਸਿਰੋਂ ਲਾ ਕੇ ਇੱਕ ਦੂਜੀ ਦੇ ਸਿਰ ਤੇ ਦੇ ਦਿੱਤੀਆਂ। ਹੁਣ ਉਹ ਇੱਕ ਦੂਜੀ ਦੀਆਂ ਬੇਲੀ ਤੇ ਪੀਰ ਭੈਣਾਂ ਬਣ ਗਈਆਂ ਸਨ। ਕੁਝ ਦਿਨਾਂ ਮਗਰੋਂ ਜ਼ੋਰਾ ਨੇ ਚਾਦਰਾਂ ਜੋੜ ਕੇ ਇੱਕ ਖੁੱਲ੍ਹਾ ਜਿਹਾ ਝੋਲਾ ਸਿਉਂ ਲਿਆ। ਨੈਲੂਨ ਦਾ ਹਰਾ ਝੋਲਾ, ਉੱਤੇ ਹਰਾ ਦੁਪੱਟਾ ਪੱਗ ਵਾਂਗ ਬੰਨ੍ਹ ਲਿਆ। ਚਾਂਦੀ ਦੀਆਂ ਮੈਲੀਆਂ ਵਾਲੀਆਂ ਵਿੱਚ ਮੋਤੀਏ ਦੇ ਫੁੱਲ ਪਰੋ ਲਏ, ਜਿਨ੍ਹਾਂ ਹੇਠ ਲਾਲ ਮੋਤੀ ਲੁਕ ਗਏ। ਉਂਝ ਵੀ ਹੁਣ ਇਹ ਮੋਤੀ ਲਾਲ ਨਹੀਂ ਸਨ ਰਹੇ, ਮੈਲੇ ਮੈਲੇ ਹੋ ਕੇ ਮਿੱਟੀ ਰੰਗੇ ਹੋ ਗਏ ਸਨ। ਇਹ ਸੈਂਤਾਂ ਮਰਦੀਆਂ ਲਾਲ ਬੱਤੀਆਂ ਨਹੀਂ ਸਨ ਰਹੀਆਂ, ਜਿਹੜੀਆਂ ਬਰਕਤ ਦੀ ਮੰਜ਼ਲ ਸੀ। ਹੁਣ ਤੇ ਜ਼ੋਰਾ ਇੱਕ ਨਵੇਂ ਚੁਰਸਤੇ ਤੇ ਆਣ ਖਲੋਤੀ ਸੀ। ਉਹ ਧਮਾਲ ਪਾਉਂਦੀ ਤੇ ਬੁੱਢੀਆਂ ਨੋਟਾਂ ਤੇ ਪੈਸਿਆਂ ਦੀ ਸੋਟ ਕਰਦੀਆਂ। ਫੇਰ ਸਵਾਣੀਆਂ ਉਹਦੇ ਕੋਲੋਂ ਦੁਆ ਕਰਾਉਣ ਵੀ ਆਉਣ ਲੱਗ ਪਈਆਂ। ਮੁਲਤਾਨ ਵਾਲੀ ਮਲੰਗਣੀ ਬਖਤੀ 2-4 ਬੁੱਢੀਆਂ ਘੇਰ ਘਾਰ ਕੇ ਲੈ ਆਉਂਦੀ। ਤੁਹਾਡੀ ਤੇ ਕਿਸਮਤ ਚੰਗੀ ਏ, ਇਹ ਤੇ ਬੜੀ ਪਹੁੰਚੀ ਹੋਈ ਬੁੱਢੀ ਜੇ,
ਕਿਸੇ ਕਿਸੇ ਤੇ ਨਜ਼ਰ ਕਰਦੀ ਏ। ਫੇਰ ਉਹ ਬੇਔਲਾਦ ਸਵਾਣੀਆਂ ਨੂੰ ਉਹਦੇ ਹਾਰਾਂ ਵਿੱਚੋਂ ਮਣਕੇ ਤੇ ਕੰਨਾਂ ਦੀਆਂ ਵਾਲੀਆਂ ਵਿੱਚੋਂ ਪਰੋਏ ਹੋਏ ਫੁੱਲ ਤੋੜ ਕੇ ਦਿੰਦੀ ਤੇ ਆਖਦੀ, ਬਾਬਾ ਆਖਦਾ ਏ ਦਾਤਾ ਝੋਲੀ ਭਰੇਗਾ, ਦਾਤਾ ਖੈਰ ਕਰੇਗਾ। ਤੇ ਉਹ ਹੱਕ ਅੱਲਾ ਦਾ ਨਾਰਾ ਮਾਰਦੀ ਤੇ ਆਖਦੀ, ਮੈਂ ਦਾਤਾ ਦੀ ਕੁੱਤੀ, ਰੱਖ ਲਾਜ ਮੇਰੀ। ਉਹਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਤੇ ਮਲੰਗਣੀ ਬਖਤੀ ਛੇਤੀ ਨਾਲ ਆਖਦੀ, ਇੰਨਾ ਸਦਕਾ ਰੋਂਦੇ ਹੋ ਬਾਬਾ ਜੀ, ਕਿਉਂ ਕੋਈ ਵੱਡੀ ਸ਼ੈ ਮਗਰ ਵੇਖੀ ਜੇ? ਤਾਂ ਤੇ ਦਿਲ ਲਾ ਕੇ ਦੁਆ ਕਰੋ ਸ਼ੋਦੀ ਕਾਣ। ਆਉਣ ਵਾਲੀ ਜਣੀ ਤੇ ਬਹੁਤ ਅਸਰ ਹੁੰਦਾ ਤੇ ਉਹ ਰੁਮਾਲ ਨਾਲ ਬੱਧੇ ਪੈਸਿਆਂ ਵਿੱਚੋਂ ਬਹੁਤਾ ਹਿੱਸਾ ਇਹਨਾਂ ਦੇ ਕਦਮਾਂ ਵਿੱਚ ਰੱਖ ਦਿੰਦੀ। ਸਾਰਿਆਂ ਤੋਂ ਸਖਤ ਘੜੀ ਉਹ ਹੁੰਦੀ ਜਦ ਕੋਈ ਜ਼ਨਾਨੀ ਆਪਣਾ ਨਿੱਕਾ ਜਿਹਾ ਬਾਲ ਲਿਆ ਕੇ ਉਹਦੀ ਝੋਲੀ ਵਿੱਚ ਪਾ ਦਿੰਦੀ। ਸਾਈਂ ਜੀ, ਇਹ ਤੁਹਾਡੀ ਦੁਆ ਏ, ਤੁਸੀਂ ਮੈਨੂੰ ਆਪਣੀ ਵਾਲੀ ਦਾ ਫੁੱਲ ਦਿੱਤਾ ਸੀ। ਜ਼ੋਰਾ ਇਸ ਬੱਚੇ ਨੂੰ ਝੋਲੀ ਵਿੱਚੋਂ ਚੁੱਕ ਹਿੱਕ ਨਾਲ ਲਾ ਲੈਂਦੀ ਤੇ ਉਹਨੂੰ ਇੰਜ ਵੇਖਦੀ ਜਿਵੇਂ ਇਹ ਕਿਸੇ ਹੋਰ ਹੀ ਦੁਨੀਆ ਦੀ ਸ਼ੈ ਹੋਵੇ। ਫੇਰ ਆਪਣੀ ਫੂੜੀ ਤੇ ਰੱਖੇ ਪਤਾਸਿਆਂ ਨਾਲ ਉਂਗਲੀ ਲਾ ਕੇ ਬਾਲ ਦੇ ਬੁੱਲਾਂ ਤੇ ਲਾਂਦੀ। ਬਾਲ ਮਿੱਠਾ ਚੂਸਦਾ ਤੇ ਉਹ ਹੱਸ ਪੈਂਦੀ। ਹਾਜੀ ਜੀ, ਤੁਸੀਂ ਅੱਲਾ ਦੇ ਪਹੁੰਚੇ ਹੋਏ ਬਜ਼ੁਰਗ ਹੋ, ਸਾਡੇ ਲਈ ਵੀ ਦੁਆ ਕਰੋ। ਕੋਈ ਹੋਰ ਜਣੀ ਆ ਜਾਂਦੀ, ਬਜ਼ੁਰਗੋ ਇੱਧਰ ਨਜ਼ਰ ਕਰੋ, ਮੇਰੇ ਘਰ ਰੱਬ ਨੇ 10 ਵਰ੍ਹਿਆਂ ਮਗਰੋਂ ਬਾਲ ਦਿੱਤਾ ਏ। ਇਹਨਾਂ ਦੀ ਦੁਆ ਨਾਲ ਮੇਰਾ ਕਾਰੋਬਾਰ ਠੀਕ ਹੋ ਗਿਆ ਏ। ਮੇਰਾ ਖਾਵੰਦ ਬਿਮਾਰ ਸੀ, ਹੁਣ ਉੱਠ ਕੇ ਬਹਿ ਗਿਆ ਏ। ਉਹ ਸਭ ਦੀਆਂ ਗੱਲਾਂ ਸੁਣਦੀ, ਆਪਣੀ ਵਡਿਆਈ ਸੁਣ ਕੇ ਉਹਨੂੰ ਹੌਲ ਪੈਣ ਲੱਗ ਪੈਂਦਾ। ਬਖਤੀ ਵੇਖ ਲੈਂਦੀ ਜੇ ਹੁਣ ਬਾਬੇ ਹੋਰੀ ਮੁੜ ਆਪਣੇ ਬਰਕਤ ਦੀ ਯਾਦ ਵਿੱਚ ਪੈ ਗਏ ਨੇ ਤੇ ਉਹ ਛੇਤੀ ਨਾਲ ਬਾਜ਼ਾਰੋਂ ਸ਼ੀਸ਼ੇ ਦੇ ਗਿਲਾਸ ਵਿੱਚ ਚਾਹ ਲੈ ਆਉਂਦੀ। ਪੀਓ ਬਾਬਾ ਜੀ, ਤੁਸੀਂ ਲੋਕਾਂ ਪਿੱਛੇ ਆਪਣਾ ਆਪ ਗਵਾ ਲਿਆ ਏ, ਲਓ ਗਰਮ ਗਰਮ ਘੁੱਟ ਭਰੋ। ਬਖਤੀ ਉਹਨੂੰ ਚਾਹ ਦੇ ਧਿਆਨ ਲਾ ਕੇ ਆਪੂ ਉਹਦੀਆਂ ਵਾਲੀਆਂ ਵਿੱਚੋਂ ਫੁੱਲ ਤੇ ਹਾਰਾਂ ਦੇ ਮਣਕੇ ਜਣੀਆਂ ਨੂੰ ਦੇਣ ਲੱਗ ਪੈਂਦੀ ਤੇ ਆਖਦੀ, ਅੱਜ ਬਾਬੇ ਹੋਰੀ ਸਾਰੀ ਰਾਤ ਰੱਬ ਨਾਲ ਗੱਲਾਂ ਕਰਦੇ ਰਹੇ ਨੇ, ਅੱਖੀਆਂ ਵੇਖੀਆਂ ਜੇ ਲਾਲ। ਫੇਰ ਇਸ ਮੰਡਲੀ ਵਿੱਚੋਂ ਜ਼ੋਰਾਂ ਨੂੰ ਚੁੱਕ ਕੇ ਪਾਸੇ ਵੱਲ ਲੈ ਜਾਂਦੀ। ਮੁਸਾਫਰ ਖਾਨੇ ਦੀ ਆਖਰੀ ਫੂੜੀ ਤੇ ਜਾ ਕੇ ਜ਼ੋਰਾਂ ਉੱਚੀ ਉੱਚੀ ਬੋਲਣ ਡੈ ਪੈਂਦੀ, ਪੁੱਤਰ ਦੇ ਦਿੰਦਿਓ ਤੇ ਕੀ ਗੱਲ ਸੀ, ਓਏ ਸਾਡੀ ਵਾਰੀ ਹੱਥ ਛਿਕ ਲਿਆ ਸੀ, ਇਹ ਯਾਰੀ ਨਹੀਂ, ਇਹ ਤੇ ਛੋਲਿਆਂ ਦਾ ਵਾਢੇ। ਤੇ ਬਖਤੀ ਇਹਨੂੰ ਹਲੂਣਾ ਦੇ ਕੇ ਆਖਦੀ, ਬਾਬਾ ਜੀ ਆਪਣੀ ਬਖਤੀ ਵੱਲ ਤੇ ਵੇਖੋ, ਅੱਜ ਬਖਤੀ ਨੂੰ ਵੀ ਭੁੱਲ ਗਏ ਹੋ। ਫੇਰ ਬਖਤੀ ਗਾਉਣ ਲੱਗ ਪੈਂਦੀ, ਓਏ ਮੈਂ ਨੱਚ ਕੇ ਯਾਰ ਮਨਾਣਾ, ਮੈਨੂੰ ਨੱਚ ਲੈਣ ਦਿਓ, ਮੈਂ ਦਾਤਾ ਦੀ ਕੁੱਤੀ, ਦਾਤਾ ਖੈਰ ਦਿਓ। ਤੇ ਇਹਦੇ ਨਾਲ ਹੀ ਜਿਵੇਂ ਜ਼ੋਰਾਂ ਨੂੰ ਕੁਝ ਯਾਦ ਆ ਜਾਂਦਾ, ਉਹ ਆਪਣੇ ਸਿਰ ਦੀ ਪੱਗ ਮੁੜ ਬੰਨ੍ਹ ਲੈਂਦੀ ਤੇ ਝੁੰਮਣ ਲੱਗ ਪੈਂਦੀ। ਉਹਨੂੰ ਇੰਜ ਲੱਗਦਾ ਜਿਵੇਂ ਉਹ ਤੇ ਆਪੂ ਬਰਕਤ ਹੈ, ਆਪੂ ਸੈਂਤਾ ਮਾਰਦੀ ਉਹ ਬੱਤੀ ਏ ਚੁਰਸਤੇ ਵਿੱਚ ਲੱਗੀ ਜਿਹਨੇ ਇੱਥੇ ਆਏ ਸਾਰੇ ਮੁਸਾਫਰਾਂ ਨੂੰ ਨਵੀਆਂ ਰਾਹਾਂ ਵਿਖਾਣੀਆਂ ਨੇ। ਉਹ ਜ਼ੋਰਾਂ ਨਹੀਂ, ਉਹ ਬਰਕਤ ਵੀ ਨਹੀਂ, ਉਹ ਬਾਬਾ ਵੀ ਨਹੀਂ, ਉਹ ਤੇ ਬੱਤੀ ਵਾਲਾ ਚੌਕ ਏ। ਉਹਦੀਆਂ ਅੱਖੀਆਂ ਵਿੱਚੋਂ ਅਥਰੂ ਕਿਰਦੇ ਰਹਿੰਦੇ ਤੇ ਸਵਾਣੀਆਂ ਉਹਦੀ ਝੋਲੀ ਵਿੱਚੋਂ ਅਥਰੂਆਂ ਨਾਲ ਭਿੱਜੇ ਹੋਏ ਫੁੱਲ ਤੇ ਪਤਾਸੇ ਖੋ ਖੋ ਕੇ ਲੈਂਦੀਆਂ, ਨਿਆਜ਼ ਸਮਝ ਕੇ, ਤਬਰਕ ਜਾਣ ਕੇ। ਤੇ ਜ਼ੋਰਾਂ ਜਾਣਦੀ ਜੇ ਇਹ ਤੇ ਬੱਤੀ ਵਾਲੇ ਚੌਕ ਦੀਆਂ ਸੈਂਤਾਂ ਨੇ, ਨਿਰੀਆਂ ਸੈਂਤਾਂ।